ਬਿਸਮਿਲ੍ਲਾ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਅੱਜ ਕਈ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਸਭ ਤੋਂ ਪਹਿਲਾਂ ਤੇ ਦੂਜੀ ਪੰਜਾਬੀ ਸਾਂਝ ਕਾਨਫਰੰਸ ਦੀਆਂ ਤਿਆਰੀਆਂ ਤਕਮੀਲ ਦੇ ਆਖਰੀ ਮਰਾਹਲ 'ਚ ਨੇ। ਇਸ ਬਾਰੇ ਵਿਚਾਰ ਵਟਾਂਦਰਾ ਹੋਵੇਗਾ। ਫਿਰ ਪੰਜਾਬ ਦੇ ਕੌਮੀ ਖੇਡ ਕੁਸ਼ਤੀ ਤੇ ਕਬੱਡੀ ਬਾਰੇ ਗੱਲਾਂ ਕਰਾਂਗੇ ਅਤੇ ਇਹਦੇ ਨਾਲ ਨਾਲ ਗੋਰਿਆਂ ਦੇਸ਼ ਤੋਂ ਆਏ ਇੱਕ ਸੱਜਣ ਨਾਲ ਮੁਲਾਕਾਤ ਦਾ ਅਹਿਵਾਲ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ। ਪੰਜਾਬੀ ਸਾਂਝ ਕਾਨਫਰੰਸ ਯੂਕੇ ਦੇ ਹਿੱਸੇ ਵਿੱਚ ਲੰਦਨ ਵਸਦੇ ਵੀਰ ਸਾਬਰ ਰਜ਼ਾ, ਮੇਰੀ ਭੈਣ ਰਜ਼ੀਆ ਭੱਟ, ਮਨਸੂਰ ਅਫਾਕ ਅਤੇ ਬਰਖੁਰਦਾਰ ਅਮੈਰ ਮਨਜ਼ੂਰੀ ਮੇਰੇ ਤੋਂ ਜ਼ਿਆਦਾ ਜਜ਼ਬਾਤੀ ਦੇ ਕਾਲੇ ਨੇ। ਉਹਨਾਂ ਦਾ ਹੋਣਾ ਵੀ ਬਣਦਾ, ਕਿਉਂਕਿ ਉਹ ਜਿਸ ਦੇਸ਼ ਵਿੱਚ ਆਪਣੀ ਧਰਤੀ ਦੇ ਸਫੀਰ ਬਣ ਕੇ ਮੌਜੂਦ ਨੇ, ਉੱਥੋਂ ਦੀਆਂ ਮੁਹੱਬਤਾਂ ਦੀ ਗੱਲ ਹੀ ਵੱਖਰੀ ਹੈ। ਹਰ ਰੋਜ਼ ਉਹਨੂੰ ਸੈਂਕੜੇ ਲੋਕ ਪੁੱਛਦੇ ਨੇ ਕਿ ਦੱਸੋ ਬਈ ਕਾਨਫਰੰਸ ਦਾ ਮਾਮਲਾ ਕਿੱਥੇ ਅਪੜਿਆ ਹੈ। ਹੁਣ ਮਿੱਤਰ ਪਿਆਰੇ ਆਪਣੀਆਂ ਤਿਆਰੀਆਂ ਤਾਂ ਮੁਕੰਮਲ ਕਰ ਚੁੱਕੇ ਨੇ। ਹਾਲ ਬੁੱਕ ਕੇ ਖਾਣ ਪੀਣ ਦਾ ਇੰਤਜ਼ਾਮ ਵੀ ਮੁਕੰਮਲ ਹੈ। ਪ੍ਰਾਹੁਣਿਆਂ ਦੀ ਫੀਸ ਬਣ ਚੁੱਕੀ ਹੈ ਅਤੇ ਜਿਨ੍ਹਾਂ ਫਨਕਾਰਾਂ ਨੇ ਪੰਜਾਬ ਦੀ ਤਰਜਮਾਨੀ ਕਰਨੀ ਹੈ, ਉਹਨਾਂ ਵੀ ਤਕਰੀਬਨ ਮਾਮਲਾਤ ਤੈਅ ਪਾ ਚੁੱਕੇ ਨੇ। ਯੂਕੇ ਦੇ ਸੱਜਣਾਂ ਦਾ ਆਖਣਾ ਹੈ ਕਿ ਬਈ ਜਿੰਨੀ ਛੇਤੀ ਹੋ ਸਕਦਾ ਹੈ ਇੱਕ ਵੱਡਾ ਇਕੱਠ ਕਰਕੇ ਕਾਨਫਰੰਸ ਨੂੰ ਬਾਕਾਇਦਾ ਅਨਾਊਂਸ ਕਰੋ। ਪਰ ਸਾਡੇ ਇੱਥੇ ਪੰਜਾਬ ਵਿੱਚ ਕੰਮ ਇੰਝ ਹੀ ਹੋ ਰਿਹਾ ਹੈ ਜਿਵੇਂ ਇੱਥੇ ਅਮੂਮਨ ਹੁੰਦਾ ਹੈ। ਠੇਕੇਦਾਰ ਨਾਲ ਸਿਰ ਖਪਾਈ, ਕਾਨਫਰੰਸ ਲਈ ਸ਼ੀਟਾਂ ਅਤੇ ਅਵਾਰਡ ਬਣਵਾਉਣੇ, ਦਾਅਵਤਨਾਮੇ ਅਤੇ ਫਿਰ ਪ੍ਰਿੰਟਿੰਗ ਸੜੇ, ਇੰਨੇ ਕੰਮ ਨੇ ਜਿਨ੍ਹਾਂ ਨੂੰ ਜੂਝ ਮਜੂਝ ਵਾਂਗੂ ਰਾਤ ਚੜ੍ਹ ਕੇ ਮੁਕਾਈ ਦੀ ਹੈ ਅਤੇ ਸਵੇਰੇ ਫਿਰ ਇਹ ਉਨੀ ਦੀ ਉਨੀ ਖਲੋਤੀ ਹੁੰਦੀ ਹੈ। ਬਹਰਹਾਲ ਫਿਰ ਵੀ ਮੈਂ ਆਪਣੇ ਮਿੱਤਰ ਪਿਆਰਿਆਂ ਨੂੰ ਖੁਸ਼ਖਬਰੀ ਦੇ ਰਿਹਾ ਹਾਂ ਕਿ ਸਾਡੇ ਵੱਲੋਂ ਵੀ ਹੁਣ ਤਕਰੀਬਨ ਤਮਾਮ ਮਾਮਲਾਤ ਮੁਕੰਮਲ ਹੋਣ ਦੇ ਨੇੜੇ ਪੜ ਗਏ ਨੇ। 95% ਅਸੀਂ ਤਿਆਰੀਆਂ ਮੁਕੰਮਲ ਕਰ ਲਈਆਂ ਨੇ। ਬਸ ਉਹਨੂੰ ਫਾਈਨਲ ਟੱਚ ਦੇਣ ਦੀ ਲੋੜ ਹੈ। ਇਸ ਹਿੱਸੇ ਵਿੱਚ ਮੇਰੇ ਬਹੁਤ ਹੀ ਪਿਆਰੇ ਮਿੱਤਰ ਅਤੇ ਇਸ ਤਹਿਰੀਕ ਦੇ ਇੰਤਹਾਈ ਅਹਿਮ ਰੁਕਨ ਫਰਾਦ ਇਕਬਾਲ ਨਾਲ ਬਹੁਤ ਮਿਹਨਤ ਕੀਤੀ ਹੈ। ਉਹਦੇ ਨਾਲ ਨਾਲ ਮੇਰੇ ਨਿੱਕੇ ਵੀਰ ਨਦੀਮ ਰਜ਼ਾ ਵੀ ਸ਼ਾਮਲ ਨੇ। ਪਰ ਉਹਨਾਂ ਨਾਲ ਮੈਨੂੰ ਇਹ ਗਿਲਾ ਹੈ ਕਿ ਜਿੰਨੀਆਂ ਸਲਾਹੀਤਾਂ ਦੇ ਮਾਲਕ ਨੇ, ਉਹਨੇ ਹਾਲੇ ਤੱਕ ਉਹ ਤਮਾਮ ਸਲਾਹੀਤਾਂ ਇਸਤੇਮਾਲ ਨਹੀਂ ਕੀਤੀਆਂ। ਪਰ ਫਿਰ ਵੀ ਮੈਂ ਉਹਨਾਂ ਦੇ ਕੰਮ ਦਾ ਮੁਤਰਫ ਹਾਂ। ਵੀਰ ਜ਼ਾਹਿਦ ਹਸਨ ਵੀ ਆਪਣੀ ਥਾਵੇਂ ਜ਼ਿੰਮੇਵਾਰੀਆਂ ਨਿਭਾ ਰਹੇ ਨੇ ਅਤੇ ਅਦਬੀ ਖੇਤਰ ਨਾਲ ਜੁੜੇ ਮਿੱਤਰ ਪਿਆਰ ਨਾਲ ਰਾਬਤੇ ਅੱਗੇ ਵਧਾ ਰਹੇ ਨੇ। ਗੱਲ ਮੁੱਕਦੀ ਮੁਕਾਵਾਂ ਅਤੇ ਹਰ ਲਿਹਾਜ਼ ਨਾਲ ਅਸੀਂ ਇਸ ਕਾਨਫਰੰਸ ਦਾ ਸ਼ਡਿਊਲ ਤਰਤੀਬ ਦੇ ਕੇ ਮਾਮਲਾਤ ਤੈਅ ਕਰ ਚੁੱਕੇ ਹਾਂ। ਹੁਣ ਬਹੁਤ ਥੋੜ੍ਹਾ ਕੰਮ ਹੈ ਜਿਹੜਾ ਵੇਲੇ ਦੇ ਨਾਲ ਨਾਲ ਮੁਕੰਮਲ ਹੋ ਜਾਏਗਾ। ਤੁਹਾਡੇ ਤਮਾਮ ਸਾਥੀਆਂ ਦੀ ਮੁਸ਼ਾਵਰਤ ਨਾਲ ਅਸੀਂ ਫਰਵਰੀ ਦੇ ਅਖੀਰ ਉੱਤੇ ਇੱਕ ਵੱਡਾ ਇਕੱਠ ਕਰਕੇ ਇਸ ਕਾਨਫਰੰਸ ਲਈ ਤਿਆਰ ਕੀਤਾ ਹੋਇਆ ਗੀਤ ਪੇਸ਼ ਕਰਾਂਗੇ। ਇਹਦੇ ਨਾਲ ਨਾਲ ਆਪਣੀਆਂ ਤਮਾਮ ਤਾਂ ਤਿਆਰੀਆਂ ਸਣੇ ਹਰ ਚੀਜ਼ ਤੁਹਾਡੇ ਸਾਹਮਣੇ ਰੱਖਾਂਗੇ। ਕੁਝ ਮਿੱਤਰ ਪਿਆਰਿਆਂ ਦਾ ਆਖਣਾ ਹੈ ਕਿ ਜਿਹੜੇ ਸੈਸ਼ਨ ਤੁਸੀਂ ਤੈਅ ਕੀਤੇ ਨੇ ਉਹਨਾਂ 'ਚ ਕੋਈ ਤਬਦੀਲੀ ਲਿਆਓ। ਇੱਕ ਸੁਭਾਅ ਇਹ ਵੀ ਹੈ ਕਿ ਮੈਨਚੈਸਟਰ ਵਿੱਚ ਕਾਨਫਰੰਸ ਦਾ ਇੱਕ ਦਿਨ ਬਸੰਤ ਦੇ ਤਕਰੀਬਾਤ ਲਈ ਮਖਸੂਸ ਕੀਤਾ ਜਾਏ। ਤਜਵੀਜ਼ ਤਾਂ ਬੜੀ ਚੰਗੀ ਹੈ, ਪਰ ਅਸੀਂ ਆਪਣੇ ਪਹਿਲੇ 3 ਦਿਨਾਂ ਦਾ ਤਿਆਰੀ ਮੁਕੰਮਲ ਕਰਕੇ ਉਹਨੂੰ ਗੰਢ ਮਾਰ ਚੁੱਕੇ ਹਾਂ। ਪਰ ਬਸੰਤ ਚੁੱਕੇ ਅੱਜ ਕੱਲ੍ਹ ਸਭ ਤੋਂ ਜ਼ਿਆਦਾ ਲਿਬਾਸ ਆ ਰਹੀ ਹੈ। ਪੰਜਾਬੀਆਂ ਦਾ ਦਿਲ ਬੋਕਾਟਾਂ ਦੇ ਗੀਤ ਗਾ ਰਿਹਾ ਹੈ। ਸੋ ਅਸੀਂ ਸੋਚ ਰਹੇ ਹਾਂ ਕਿ ਕਿਸੇ ਤਰ੍ਹਾਂ ਲੰਦਨ ਕਾਨਫਰੰਸ ਮਗਰੋਂ ਇੱਕ ਦਿਹਾੜ ਪੂਰਾ ਬਸੰਤ ਲਈ ਵਕਫ ਕਰਤਾ ਜਾਏ। ਇਸ ਹਿੱਸੇ ਦੀ ਮੁਸ਼ਾਵਰਤ ਜਾਰੀ ਹੈ। ਤੁਸੀਂ ਵੀ ਆਪਣੀ ਰਾਏ ਤੋਂ ਜ਼ਰੂਰ ਆਗਾਹ ਕਰੋ ਕਿ ਕਿਆ ਮੈਨਚੈਸਟਰ, ਯੂਕੇ ਜਾਂ ਕਿਸੇ ਹੋਰ ਸ਼ਹਿਰ ਵਿੱਚ ਅਜਿਹਾ ਮੇਲਾ ਹੋ ਸਕਦਾ ਹੈ। ਇਸ ਦਾ ਕਿੰਨਾ ਕੁ ਇਮਕਾਨ ਹੈ। ਨਹੀਂ ਤਾਂ ਅਸੀਂ ਬਸੰਤ ਨੂੰ ਮੁਹੱਬਤਾਂ ਦੀਆਂ ਪਤੰਗਾਂ ਰਾਹੀਂ ਵੀ ਖੂਬ ਮਨਾ ਸਕਦੇ ਹਾਂ। ਸੱਜਣ ਪਿਆਰਿਓ, ਜਿਵੇਂ ਮਰੀਮ ਨਵਾਜ਼ ਹੋਰਾਂ ਨੇ ਬਸੰਤ ਦਾ ਤੋਹਫਾ ਲਾਹੌਰੀਆਂ ਨੂੰ ਦੇ ਕੇ ਆਪਣਾ ਨਾਂ ਤਾਰੀਖ ਵਿੱਚ ਉੱਚਾ ਕੀਤਾ ਹੈ, ਉੱਥੇ ਹੀ ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਤੁਸੀਂ ਪੰਜਾਬੀ ਦੇ ਕੌਮੀ ਖੇਡ ਕੁਸ਼ਤੀ ਅਤੇ ਕਬੱਡੀ ਬਾਰੇ ਵੀ ਗੌਰ ਕਰੋ। ਇਹ ਉਹ ਖੇਡ ਨੇ ਜਿਨ੍ਹਾਂ ਨੇ ਹਮੇਸ਼ਾ ਤੋਂ ਸਾਡੇ ਦੇਸ਼ ਪੰਜਾਬ ਦਾ ਨਾਂ ਉੱਚਾ ਰੱਖਿਆ। ਸਾਡੇ ਪੰਜਾਬੀਆਂ ਨੇ ਪੂਰੀ ਦੁਨੀਆ ਵਿੱਚ ਆਪਣੇ ਜ਼ੋਰ ਅਤੇ ਟੈਕਨੀਕ ਨਾਲ ਮੈਦਾਨ ਜਿੱਤੇ। ਇਹ ਧਰਤੀ ਭਲਵਾਨਾਂ ਦੀ ਧਰਤੀ ਹੈ। ਇੱਥੇ ਕਬੱਡੀ ਦੇ ਮੈਦਾਨਾਂ ਵਿੱਚ ਅਜਿਹੇ ਖਿਡਾਰੀਆਂ ਦਾ ਨਾਂ ਵੱਜਦਾ ਰਿਹਾ ਹੈ ਜਿਹਨਾਂ ਨੂੰ ਅੱਜ ਤੱਕ ਕੋਈ ਹੱਥ ਨਹੀਂ ਪਾ ਸਕਿਆ। ਮੇਰੀ ਇਸ ਧਰਤੀ ਦੇ ਮੈਦਾਨ ਅੱਜ ਮਰੀਮ ਨਵਾਜ਼ ਵੇਖ ਰਹੇ ਨੇ। ਇਹਨਾਂ ਮੈਦਾਨਾਂ ਦਾ ਆਖਣਾ ਹੈ ਕਿ ਸਾਨੂੰ ਬਰਬਾਦ ਹੋਣ ਤੋਂ ਬਚਾਇਆ ਜਾਏ। ਸਾਡੇ ਪਹਿਲਵਾਨਾਂ ਕੋਲ ਇੰਨੇ ਵਸਾਇਲ ਨਹੀਂ ਕਿ ਉਹ ਆਪਣੇ ਘਰ ਦੀ ਰੋਟੀ ਵੀ ਪੂਰੀ ਕਰਨ ਅਤੇ ਨਾਲ ਖੇਡ ਦਾ ਖਰਚਾ ਵੀ ਚੁੱਕਣ। ਉਂਝ ਹੀ ਕਬੱਡੀ ਦਾ ਖੇਡ ਜਿੱਥੇ ਅਮਰੀਕਾ, ਕੈਨੇਡਾ ਜਾਂ ਮੁਲਕਾਂ ਵਿੱਚ ਥਾਂ ਬਣਾ ਰਿਹਾ ਹੈ, ਉੱਥੇ ਸਾਡੇ ਕਬੱਡੀ ਦੇ ਖਿਡਾਰੀਆਂ ਨੂੰ ਵੀ ਆਪਣੇ ਦੇਸ਼ ਦੀਆਂ ਸਰਕਾਰਾਂ ਤੋਂ ਬਹੁਤ ਸਾਰੇ ਗਿਲੇ ਅਤੇ ਉਮੀਦਾਂ ਨੇ। ਮਰੀਮ ਨਵਾਜ਼ ਚੂँਕਿ ਪੰਜਾਬੀ ਬੋਲਣ ਨਾਲ ਮੁਹੱਬਤ ਰੱਖਦੀਆਂ ਨੇ, ਉਹਨਾਂ ਦਾ ਪੰਜਾਬੀ ਕਲਚਰ ਨਾਲ ਤਾਲੁਕ ਵੀ ਬਹੁਤ ਗੂੜਾ ਹੈ, ਜਿਹਨੂੰ ਆਪਣੇ ਅਮਲ ਤੋਂ ਸਾਬਤ ਕਰ ਰਹੀਆਂ ਨੇ। ਉਹਨੂੰ ਚਾਹੀਦਾ ਹੈ ਕਿ ਪੰਜਾਬ ਵਿੱਚ
ਦੀਗਰ ਤਿਉਹਾਰਾਂ ਦੇ ਨਾਲ ਕਬੱਡੀ ਤੇ ਪਹਿਲਵਾਨੀ ਦੇ ਸ਼ੋਬੇ ਨੂੰ ਫਰੋਗ ਦੇਣ, ਤਾਂ ਜੇ ਇਸ ਧਰਤੀ ਦੀ ਰੇਤਲ ਦਾ ਤਰਜਮਾਨ ਖੇਡ ਜ਼ਿੰਦਾ ਰਹਿ ਸਕੇ। ਮਿੱਤਰ ਪਿਆਰਿਓ, ਕੱਲ੍ਹ ਦਾ ਦਿਨ ਲੰਦਨ ਵਸਦੇ ਪੰਜਾਬੀ ਪਿਆਰੇ ਤੇ ਕਾਮਰੇਡ ਮੁਸ਼ਤਾਕ ਲਸ਼ਾਰੀ ਦੇ ਨਾਂ ਰਿਹਾ। ਉਹ ਪੰਜਾਬ ਉਸ ਤਸ਼ਰੀਫ ਲਿਆਏ ਤੇ ਆਪਣੀਆਂ ਮੁਹੱਬਤਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਮੁਸ਼ਤਾਕ ਲਸ਼ਾਰੀ ਉਸ ਦੌਰ ਦੇ ਕਾਮਰੇਡ ਨੇ ਜਦੋਂ ਮਾੜੇ ਬੰਦੇ ਦੀ ਆਵਾਜ਼ ਬਣਨਾ ਵੱਡੀ ਜੰਗ ਲੜਨ ਦੇ ਮੁਤਰਾਦਿਫ ਹੁੰਦਾ ਸੀ। ਲਸ਼ਾਰੀ ਜੀ ਨੂੰ ਸਿਰਫ ਤਕਰੀਰੀ ਹੱਦ ਤੀਕਰ ਮਾੜਿਆਂ ਦੀ ਜੰਗ ਨਹੀਂ ਲੜੀ, ਬਲਕਿ ਉਹਨਾਂ ਨੇ ਸੋਸ਼ਲਿਜ਼ਮ ਨੂੰ ਆਪਣੀ ਆਜ਼ਾਦੀ ਦਾ ਹਿੱਸਾ ਬਣਾ ਕੇ ਇਹ ਸਾਬਤ ਕੀਤਾ ਕਿ ਜੇ ਤੁਸੀਂ ਆਪਣੇ ਨਜ਼ਰੀਏ ਨਾਲ ਜੁੜੇ ਹੋਏ ਹੋ ਤਾਂ ਫਿਰ ਇਸ ਰਾਹ 'ਚ ਆਉਣ ਵਾਲੀਆਂ ਔਕੜਾਂ ਤੁਹਾਨੂੰ ਕਦੇ ਵੀ ਰੋਕ ਨਹੀਂ ਸਕਦੀਆਂ। ਮੁਸ਼ਤਾਕ ਲਸ਼ਾਰੀ ਪਹਿਲਾਂ ਪੰਜਾਬ ਤੇ ਪਾਕਿਸਤਾਨ ਲਈ ਇਸ ਧਰਤੀ ਉੱਤੇ ਰਹਿ ਕੇ ਕੰਮ ਕਰ ਰਹੇ ਸਨ ਅਤੇ ਹੁਣ 7 ਸਮੁੰਦਰ ਪਾਰ ਗੋਰਿਆਂ ਦੇਸ਼ ਵਿੱਚ ਉਹ ਆਪਣੇ ਲੋਕਾਂ ਦੇ ਅਜਿਹਾ ਸਫੀਰ ਨੇ ਜਿਹੜਾ ਸਰਕਾਰੀ ਅਹੁਦੇ ਦਾ ਮੁਹਤਾਜ ਨਹੀਂ ਹੁੰਦਾ। ਮੁਸ਼ਤਾਕ ਲਸ਼ਾਰੀ ਜਦੋਂ ਵੀ ਮਿਲਦੇ ਨੇ ਰੂਹ ਖੁਸ਼ ਹੋ ਜਾਂਦੀ ਹੈ। ਕੱਲ੍ਹ ਉਹਨਾਂ ਦੇ ਨਾਲ ਬਾਬਾ ਨਜ਼ਮੀ ਹੋਰੇ ਵੀ ਸਨ, ਜਿਹੜੇ ਅਕਸਰ ਮਸਰੂਫ ਰਹਿੰਦੇ ਨੇ। ਖਾਸ ਤੌਰ 'ਤੇ ਉਦੋਂ ਉਹਨਾਂ ਦੀ ਮਸਰੂਫੀਅਤ 7ਵੇਂ ਅਸਮਾਨ 'ਤੇ ਪੜ ਜਾਂਦੀ ਹੈ ਜਦੋਂ ਅਸੀਂ ਉਹਨਾਂ ਨੂੰ ਕੋਈ ਕੰਮ ਆਖ ਛੜੀਏ। ਬਹਰਹਾਲ ਬਾਬਾ ਜੀ ਦਾ ਮਿਜ਼ਾਜ ਹੈ ਕਿ ਆਪਣੀ ਕੀਮਤ ਘੱਟ ਨਹੀਂ ਕਰਨਾ ਚਾਹੁੰਦੇ। ਮੈਂ ਉਹਨੂੰ ਇਹ ਗੁਜ਼ਾਰਿਸ਼ ਕਰਾਂਗਾ ਕਿ ਦੇਸ਼ ਪੰਜਾਬ ਉਹਨਾਂ ਨਾਲ ਪਿਆਰ ਕਰਦਾ ਹੈ, ਉਹਨੂੰ ਸੁਣਨਾ ਤੇ ਵੇਖਣਾ ਚਾਹੁੰਦਾ ਹੈ। ਇਸ ਮੁਹੱਬਤ ਦਾ ਮੁੱਲ ਕੋਈ ਨਹੀਂ ਜੀ। ਲਿਹਾਜ਼ਾ ਮਾੜੇ ਬੰਦਿਆਂ ਦੀ ਦਸਤਕ 'ਚ ਰਹਿਣਾ ਅਸਲ ਵੱਡੇ ਬੰਦੇ ਦੀ ਨਿਸ਼ਾਨੀ ਹੁੰਦੀ ਹੈ। ਰੱਬ ਸੱਚਾ ਬਾਬਾ ਨਜ਼ਮੀ ਨੂੰ ਲੰਮੀ ਹਯਾਤੀ ਦੇਵੇ ਤੋ ਇੰਝ ਹੀ ਉੱਚੀਆਂ ਪਹਾੜੀਆਂ ਉੱਤੇ ਚੜ੍ਹਦੇ ਰਹਿਣ। ਸਾਡੇ ਲਈ ਇੰਨੀ ਖੁਸ਼ੀ ਬਥੇਰੀ ਹੈ ਕਿ ਪੰਜਾਬ ਹਾਊਸ ਬਾਬਾ ਨਜ਼ਮੀ ਦਾ ਦੂਜਾ ਘਰ ਹੈ। ਸੱਜਣ ਪਿਆਰਿਓ, ਅਖੀਰ ਉੱਤੇ ਇਹੋ ਆਖਾਂਗਾ ਕਿ ਦੇਸ਼ ਪੰਜਾਬ ਦੀ ਧਰਤੀ ਹਰ ਪੰਜਾਬੀ ਉੱਤੇ ਮਿਹਰਬਾਨ ਰਹੀ ਹੈ। ਨਾ ਸਿਰਫ ਪੰਜਾਬੀ ਬਲਕਿ ਇਸ ਧਰਤੀ ਦਾ ਰੁੱਖ ਜਿਹਨੇ ਵੀ ਕੀਤਾ ਉਹਨੇ ਮੁਹੱਬਤਾਂ ਹੀ ਸਮੇਟੀਆਂ। ਇਸ ਧਰਤੀ ਦੇ ਲੋਕਾਂ ਨਾਲ ਪਿਆਰ ਕਰੋ, ਕਿਉਂਕਿ ਇਹਨਾਂ ਕੋਲ ਸਭ ਤੋਂ ਵੱਡਾ ਖਜ਼ਾਨਾ ਇਹੋ ਹੀ ਹੈ। ਤੁਸੀਂ ਇਹਦੇ ਨਾਲ ਮਾਸਾ ਪਿਆਰ ਕਰੋਗੇ ਅਤੇ ਇਹ ਉਹਦੇ ਜਵਾਬ ਵਿੱਚ ਇੰਨਾ ਪਿਆਰ ਦੇਣਗੇ ਜਿਹਨੂੰ ਨਾ ਤਾਂ ਤੋਲਿਆ ਜਾ ਸਕਦਾ ਹੈ, ਨਾ ਹੀ ਕਿਸੇ ਪੈਮਾਨੇ ਨਾਲ ਨਾਪਿਆ ਜਾ ਸਕਦਾ ਹੈ। ਇਹ ਮੇਰੇ ਸੋਹਣੇ ਪੰਜਾਬ ਦਾ ਸੋਹਣਾ ਰੂਪ ਹੈ। ਤੁਸੀਂ ਪੰਜਾਬੀ ਹੋ ਜਾਂ ਨਹੀਂ, ਪੰਜਾਬ ਤੁਹਾਡੇ ਨਾਲ ਮੁਹੱਬਤ ਦੇ ਮਾਮਲੇ 'ਚ ਕੋਈ ਤਫਰੀਕ ਨਹੀਂ ਕਰਦਾ। ਇਸ ਦੁਆ ਨਾਲ ਇਜਾਜ਼ਤ ਦਿਓ ਕਿ ਰੱਬ ਸੱਚਾ ਤੁਹਾਨੂੰ ਹਮੇਸ਼ਾ ਆਪਣੀਆਂ ਰਹਿਮਤਾਂ ਅਤੇ ਨਿਹਮਤਾਂ ਦੀ ਛਾਵੇਂ ਰੱਖੇ। ਇਸ ਧਰਤੀ ਨੂੰ ਹਰ ਦੁਸ਼ਮਣ ਤੋਂ ਬਚਾਏ, ਇੱਥੇ ਵਸਣ ਵਾਲੇ ਨੂੰ ਖੁਸ਼ੀਆਂ ਦੇਵੇ ਅਤੇ ਇਹਨਾਂ ਨਵਾਜ਼ੇ ਕੋਈ ਥੋੜ੍ਹ ਹੀ ਨਾ ਰਵੇ। ਅੱਜ ਲਈ ਇੰਨਾ ਹੀ। ਕੱਲ੍ਹ ਫਿਰ ਕਿਸੇ ਨਵੇਂ ਮੌਜੂ ਨਾਲ ਮਿਲਾਂਗੇ ਔਰ ਆਪਣੇ ਵਿਚਾਰ ਸਾਂਝੇ ਕਰਾਂਗੇ ਅਤੇ ਕੋਈ ਅਜਿਹੀ ਰਾਹ ਕੱਢਾਂਗੇ ਜਿਹੜੀ ਮਸਲਿਆਂ ਦੇ ਹੱਲ ਵੱਲ ਜਾਵੇ। ਇਜਾਜ਼ਤ ਦਿਓ। ਰੱਬ ਰਾਖਾ।